पंजाबी रेडियो USA ਦੇ ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪ੍ਰਾਣ ਹੋਵੇ। ਤੇ ਨਿਗਾਹ ਮਾਰਦੇ ਹਾਂ ਕੁਛ ਆਲੇ ਦੁਆਲੇ ਦੇ ਉੱਤੇ ਕੀ ਕੁਛ ਵਾਪਰ ਸਕਦਾ ਹੈ। ਅਮਰੀਕਾ ਦੀਆਂ ਬਹੁਤ ਸਾਰੀਆਂ ਖਬਰਾਂ ਤਾਂ ਤੁਸੀਂ ਉੱਥੇ ਰਹਿ ਕੇ ਸੁਣੀ ਰਹੇ ਹੋਵੋਗੇ। ਇੱਥੋਂ ਨਾਲੋਂ ਬਿਹਤਰ ਜਿਹੜੀ ਉਹ ਕਵਰੇਜ ਤੁਸੀਂ ਸੁਣੀ ਹੋਵੇਗੀ ਬਿਨਾਂ ਕਿਸੇ ਸ਼ੱਕ ਦੇ। ਪਰ ਕਿਉਂਕਿ ਭਾਰਤ ਦੇ ਵਿੱਚ ਵੀ ਅਮਰੀਕਾ ਦੀਆਂ ਜਿਹੜੀਆਂ ਖਬਰਾਂ ਨੇ, ਖਾਸ ਤੌਰ ਦੇ ਉੱਤੇ ਜੋ ਬਾਈਡਨ ਹੋਰਾਂ ਦਾ ਰਾਸ਼ਟਰਪਤੀ ਬਣਨਾ, ਇਹਨੂੰ ਕਈ ਪੁਆਇੰਟ ਆਫ ਵਿਊ ਤੋਂ ਭਾਰਤੀ ਰਾਜਨੀਤੀ ਦੇ ਨਾਲ ਜੋੜ ਕੇ ਵੀ ਜਿਹੜਾ ਉਹ ਵੇਖਿਆ ਜਾ ਰਿਹਾ ਕਿ ਭਾਰਤ ਅਤੇ ਅਮਰੀਕਾ ਦੇ ਸੰਬੰਧ ਹੁਣ ਕਿਵੇਂ ਦੇ ਹੋਣਗੇ। ਖਾਸ ਤੌਰ ਦੇ ਉੱਤੇ ਜਿਹੜੇ ਪ੍ਰੈਜ਼ੀਡੈਂਟ ਹੁਣ ਨਹੀਂ ਜਿਹੜੇ ਦੀ ਉਹ ਰਹੇ ਪ੍ਰੈਜ਼ੀਡੈਂਟ ਜਿਹੜੇ ਪਹਿਲਾਂ ਸਨ ਟਰੰਪ, ਉਹਨਾਂ ਦੇ ਵੱਲੋਂ ਚਾਹੇ ਉਹ ਜੰਮੂ ਕਸ਼ਮੀਰ ਦੇ ਵਿੱਚ 6 ਮਹੀਨੇ ਲੋਕਾਂ ਨੂੰ ਕੈਦ ਕਰੀ ਰੱਖਣ ਵਾਲਾ ਮਾਮਲਾ ਹੋਵੇ, ਦਿੱਲੀ ਦੇ ਵਿੱਚ ਹੋਏ ਦੰਗੇ ਹੋਣ, ਮਨੁੱਖੀ ਅਧਿਕਾਰਾਂ ਦੇ ਮਾਮਲੇ ਦੇ ਉੱਤੇ ਇੱਕ ਲਫ਼ਜ਼ ਵੀ ਜਿਹੜਾ ਉਹ ਨਾ ਬੋਲਣਾ, ਸਾਰੀਆਂ ਚੀਜ਼ਾਂ ਨੂੰ ਇਗਨੋਰ ਕਰ ਦੇਣਾ, ਇਸ ਚੀਜ਼ ਨੂੰ ਲੈ ਕੇ ਜਿਹੜਾ ਉਹ ਚਰਚਾ ਚੱਲ ਰਿਹਾ ਕਿ ਸ਼ਾਇਦ ਜੋ ਬਾਈਡਨ ਜਿਹੜੇ ਬਣੇ ਨੇ ਉਹ ਮਨੁੱਖੀ ਅਧਿਕਾਰਾਂ ਵਾਲੇ ਮਾਮਲੇ ਦੇ ਉੱਤੇ ਕੁਝ ਨਾ ਕੁਝ ਜਿਹੜੇ ਉਹ ਬੋਲਦੇ ਨੇ, ਨਹੀਂ ਬੋਲਦੇ ਉਹ ਬਾਅਦ ਵਾਲੀਆਂ ਗੱਲਾਂ ਨੇ। ਪਰ ਇੰਨਾ ਜ਼ਰੂਰ ਹੈ ਇਸ ਗੱਲ ਨੂੰ ਲੈ ਕੇ ਵੀ ਵੱਡਾ ਚਰਚਾ, ਖਾਸ ਤੌਰ ਦੇ ਉੱਤੇ ਭਾਰਤ ਦੀ ਵਿਦੇਸ਼ ਨੀਤੀ ਦੇ ਉੱਤੇ ਵੱਡਾ ਚਰਚਾ, ਉਹਦੇ ਚੀਰ ਫਾੜ ਜਿਹੜੀ ਆ ਉਹ ਹੋ ਰਹੀ ਹੈ। ਉਹ ਇਸ ਪੁਆਇੰਟ ਆਫ ਵਿਊ ਦੇ ਨਾਲ ਹੋ ਰਹੀ ਹੈ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਕਿਸੇ ਇੱਕ ਕੈਂਡੀਡੇਟ ਦੇ ਵਾਸਤੇ ਇਉਂ ਇੰਡੀਵਿਜੂਅਲ ਤੌਰ ਦੇ ਉੱਤੇ ਖੜਨਾ ਚਾਹੀਦਾ ਸੀ, ਜੋ ਕਿ ਜਿਹੜੀਆਂ ਭਾਰਤ ਦੀਆਂ ਵਿਦੇਸ਼ ਨੀਤੀਆਂ ਨੇ ਜਿਹੜੀਆਂ ਪੁਰਾਣੀਆਂ ਸਾਰੀਆਂ ਕੱਢੀਆਂ ਜਾ ਰਹੀਆਂ ਨੇ, ਉਹਦੇ ਵਿਰੋਧ ਦੇ ਵਿੱਚ ਜਿਹੜਾ ਉਹ ਕਿਹਾ ਜਾ ਰਿਹਾ ਕਿ ਇਉਂ ਜਾ ਕੇ ਉੱਥੇ ਨਾਅਰਾ ਦੇਣਾ ਅਬ ਕੀ ਵਾਰ ਟਰੰਪ ਸਰਕਾਰ, ਇਹ ਜਿਹੜਾ ਇੱਥੋਂ ਦੀ ਸਰਕਾਰ ਨੂੰ, ਲੋਕਾਂ ਨੂੰ ਜਿਹੜਾ ਦੀ ਉਹ ਮੁਸ਼ਕਿਲ ਦੇ ਵਿੱਚ ਪਾ ਸਕਦਾ ਕਿ ਇਉਂ ਕਿਸੇ ਇੱਕ ਦੇ ਵਾਸਤੇ ਨਹੀਂ ਸੀ ਜਿਹੜਾ ਜੀ ਉਹ ਕੀਤਾ ਜਾਣਾ ਚਾਹੀਦਾ। ਪਹਿਲਾਂ ਇਹਦਾ ਇੰਨਾ ਚਰਚਾ ਨਹੀਂ ਸੀ। ਹੁਣ ਜਦੋਂ ਡੋਨਲਡ ਟਰੰਪ ਜਿਹੜੇ ਉਹ ਹਾਰ ਗਏ ਨੇ ਅਤੇ ਉਸ ਤੋਂ ਬਾਅਦ ਇਸ ਵੇਲੇ ਖਾਸ ਤੌਰ ਦੇ ਉੱਤੇ ਅਖਬਾਰਾਂ ਦੇ ਐਡੀਟੋਰੀਅਲਸ ਦੇ ਵਿੱਚ ਇਸ ਚੀਜ਼ ਨੇ ਵੱਡੀ ਥਾਂ ਜਿਹੜੀ ਉਹ ਮੱਲੀ ਹੋਈ ਹੈ ਕਿ ਭਾਰਤ ਦੀ ਜਿਹੜੀ ਫੋਰਨ ਪਾਲਿਸੀ ਹੈ ਉਹ ਕਿੱਥੇ ਹੈ। ਕੀ ਉਹ ਇੱਕ ਵਿਅਕਤੀ ਦੇ ਆਲੇ ਦੁਆਲੇ ਜਿਹੜੀ ਉਹ ਘੁੰਮੀ ਜਾਂਦੀ ਹੈ, ਜਾਂ ਜਿਹੜਾ ਜੀ ਪਹਿਲਾਂ ਕਿਸੇ ਸਮੇਂ ਵਿਦੇਸ਼ ਮੰਤਰੀ ਜਿਹੜੇ ਸਨ, ਜਦੋਂ ਉਹ ਦੌਰੇ 'ਤੇ ਜਾਂਦੇ ਜਾਂ ਪ੍ਰਧਾਨ ਮੰਤਰੀ ਦੌਰੇ 'ਤੇ ਜਾਂਦੇ, ਉਹ ਦੌਰੇ 'ਤੇ ਜਾਣ ਦੇ ਤਰੀਕੇ ਕੀ ਸਨ। ਇਹ ਤਰੀਕੇ ਹੀ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਉਹ ਬਦਲ ਗਏ ਅਤੇ ਜੋ ਕੁਛ ਉਹਦੇ ਵਿੱਚੋਂ ਨਿਕਲਿਆ ਉਹ ਸਭ ਦੇ ਜਿਹੜਾ ਜੀ ਉਹ ਸਾਹਮਣੇ ਹੈ। ਦੇਖਦੇ ਹਾਂ ਕਿ ਇਸ ਮਾਮਲੇ ਦੇ ਉੱਤੇ ਜਿਹੜੇ ਅਜੇ ਕੁਛ ਸਮਾਂ ਲੱਗੂਗਾ, ਜਿਹੜੀਆਂ ਅਮਰੀਕਾ ਦੇ ਜਿਹੜੇ ਨਵੇਂ ਰਾਸ਼ਟਰਪਤੀ ਨੇ ਉਹ ਕਿਹੋ ਜਿਹੀਆਂ ਪੋਲਿਸੀਜ਼ ਲੈ ਕੇ ਆਉਂਦੇ ਆ। ਪਰ ਇਹਨੂੰ ਇਸ ਪੁਆਇੰਟ ਆਫ ਵਿਊ ਦੇ ਨਾਲ ਵੇਖਿਆ ਜਾ ਰਿਹਾ ਕਿ ਭਾਰਤ ਦੀ ਜਿਹੜੀ ਵਿਦੇਸ਼ ਨੀਤੀ ਹੈ ਉਹਦੇ ਉੱਤੇ ਕਿਤੇ ਨਾ ਕਿਤੇ ਅਸਰ ਜਿਹੜਾ ਦੀ ਉਹ ਪਊਗਾ। ਕਮ ਸੇ ਕਮ ਟਰੰਪ ਹੋਰਾਂ ਵਾਂਗੂ ਉਹ ਚੁੱਪ ਨਹੀਂ ਰਹਿਣਗੇ ਵੀ ਇੱਕ ਸੂਬੇ ਦੇ ਲੋਕਾਂ ਨੂੰ ਤੁਸੀਂ 6 ਮਹੀਨੇ ਤੱਕ ਅੰਦਰ ਤਾੜ ਕੇ ਰੱਖਿਆ, ਜਾਂ ਜਿਸ ਕਿਸਮ ਦੇ ਦਿੱਲੀ ਦੰਗੇ ਖਾਸ ਤੌਰ ਦੇ ਉੱਤੇ 2 ਫਿਰਕਿਆਂ ਦੇ ਵਿਚਾਲੇ ਕਰਵਾਏ ਗਏ, ਉਸ ਮਾਮਲੇ ਦੇ ਉੱਤੇ ਉਹ ਬਿਲਕੁਲ ਨਹੀਂ ਸਨ ਜਿਹੜਾ ਜੀ ਉਹ ਬੋਲੇ। ਵੱਡੀ ਜਿਹੜੀ ਗੱਲ ਪੰਜਾਬ ਦੇ ਵਿੱਚ ਜਿਹੜੀ ਹੈ ਉਹ ਕਿਸਾਨ ਅੰਦੋਲਨ ਦੀ ਹੈ। ਲੰਮੀ ਚੁੱਪ ਤੋਂ ਬਾਅਦ ਕੇਂਦਰ ਸਰਕਾਰ ਜਿਹੜੀ ਹੈ ਜੀ ਉਹ ਸਰਗਰਮ ਹੋ ਰਹੀ ਹੈ। ਐਕਚੁਅਲੀ ਸਰਗਰਮ ਹੋਣ ਦਾ ਇੱਕ ਕਾਰਨ ਕਿਤੇ ਨਾ ਕਿਤੇ ਸੁਰਜੀਤ ਕੁਮਾਰ ਜਿਆਣੀ ਹੋਰਾਂ ਦਾ ਬਿਆਨ ਦੇਣਾ ਜਿਹੜਾ ਦੀ ਹੈ। ਭਾਰਤੀ ਜਨਤਾ ਪਾਰਟੀ ਨੂੰ ਇਸ ਗੱਲ ਦਾ ਡਰ ਥੋੜ੍ਹਾ ਪਿਆ ਕਿ ਤਾਂ ਖੁਰ ਗਿਆ ਸਾਰਾ ਕੁਛ, ਨਹੀਂ ਤਾਂ ਜਿਹੜੀ ਬਾਕੀ ਲੀਡਰਸ਼ਿਪ ਹੈ ਉਹ ਜਿਆਣੀ ਹੋਰਾਂ ਨੂੰ ਮਨਾਉਣ ਦੇ ਵਾਸਤੇ ਵੀ ਤੁਰੀ। ਜਿਆਣੀ ਹੋਰੀ ਮੰਨੇ ਜਾਂ ਨਹੀਂ ਮੰਨੇ ਕੀ ਕਿਹਾ, ਇੰਨਾ ਜ਼ਰੂਰ ਆ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪੰਜਾਬ ਦੇ ਕੁਛ ਆਗੂ ਨੇ ਉਹ ਜਾ ਕੇ ਮਿਲੇ ਨਰਿੰਦਰ ਸਿੰਘ ਤੋਮਰ ਖੇਤੀਬਾੜੀ ਮੰਤਰੀ ਨੂੰ, ਉਹ ਜਾ ਕੇ ਮਿਲੇ ਰਾਜਨਾਥ ਸਿੰਘ ਹੋਰਾਂ ਔਰ ਰੱਖਿਆ ਮੰਤਰੀ ਨੂੰ। ਇਹ ਗੱਲ ਆਖੀ ਕਿ ਕਿਸਾਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕੀਤੀ ਜਾਵੇ। ਰੱਖਿਆ ਮੰਤਰੀ ਨੇ ਕਿਸਾਨ ਆਗੂਆਂ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ, ਦੱਸੀ ਜਿਹੜੀ ਜੀ ਉਹ ਜਾ ਰਹੀ ਹੈ। ਔਰ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਜਿਹੜਾ ਇਹ ਕੌਮੀ ਪੱਧਰ ਦੇ ਉੱਤੇ ਜਿਹੜਾ ਪਸਰ ਰਿਹਾ। 5 ਤਰੀਕ ਨੂੰ ਜਿੱਦਣ ਚੱਕਾ ਜਾਮ ਸੀਗਾ ਉਹਦਾ 18 ਸੂਬਿਆਂ ਦੇ ਵਿੱਚ ਅਸਰ ਵੇਖਣ ਨੂੰ ਮਿਲਿਆ। 26 ਅਤੇ 27 ਤਰੀਕ ਨੂੰ ਕਿਸਾਨਾਂ ਨੇ ਇਹ ਐਲਾਨ ਕੀਤਾ ਕਿ ਅਸੀਂ ਹੁਣ ਜਿਹੜਾ ਜੀ ਉਹ ਦਿੱਲੀ ਨੂੰ ਘੇਰਾਂਗੇ। ਇਹ ਕਿਹਾ ਕਿ ਨਹੀਂ ਵੰਡ ਦਿੱਤੇ ਜਾਣਗੇ ਅਤੇ ਦਿੱਲੀ ਨੂੰ ਜਾਂਦੇ ਸਮੂਹ ਰਸਤੇ ਜਿਹੜੇ ਜੀ ਉਹਨਾਂ ਦੇ ਉੱਤੇ ਕਿਸਾਨ ਬੈਠ ਜਾਣਗੇ ਪੱਕੇ ਰੂਪ ਦੇ ਵਿੱਚ, ਦਿੱਲੀ ਚਫੇਰੇ ਤੋਂ ਘੇਰ ਲਈ ਜਾਊਗੀ।
ਪੰਜਾਬ 'ਚੋਂ ਉੱਠਿਆ ਇਹ ਜਿਹੜਾ ਕਿਸਾਨ ਅੰਦੋਲਨ ਸੀਗਾ, ਹੌਲੀ ਹੌਲੀ ਉਹਦੇ ਬਾਕੀ ਸੂਬਿਆਂ ਦੇ ਵਿੱਚ ਪਸਰ ਰਹੇ ਪੈਰ ਜਿਹੜੇ ਨੇ ਉਹਨੇ ਕਿਤੇ ਨਾ ਕਿਤੇ ਫਿਕਰਮੰਦੀ ਜਿਹੜੀ ਉਹ ਕੇਂਦਰ ਦੀ ਸਰਕਾਰ ਨੂੰ ਜਿਹੜੀ ਉਹ ਪਾਈ ਆ। ਜਿਹੜੇ ਰੱਖਿਆ ਮੰਤਰੀ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਜਿਹੜਾ ਕਿਸਾਨਾਂ ਨੂੰ ਲਿਖਤ ਰੂਪ ਦੇ ਵਿੱਚ ਵੀ ਸੱਦਾ ਭੇਜਾਂਗੇ ਗੱਲਬਾਤ ਕਰਨ ਦਾ, ਕਿਉਂਕਿ ਕਿਸਾਨ ਆਗੂਆਂ ਨੇ ਕਿਹਾ ਫੋਨ ਵਾਲੀ ਗੱਲ ਨਹੀਂ, ਲਿਖਤੀ ਰੂਪ ਦੇ ਵਿੱਚ ਆਊਗਾ ਸੱਦਾ ਅਤੇ ਉਹਦੇ ਉੱਤੇ ਵਿਚਾਰ ਜ਼ਰੂਰ ਜਿਹੜਾ ਉਹ ਕੀਤਾ ਜਾਊਗਾ। ਜਿਹੜੀ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਹੈ ਉਹਦੇ ਸੱਦੇ ਦੇ ਉੱਤੇ ਦਿੱਲੀ ਚਲੋ ਦੀ ਤਿਆਰੀ ਜਿਹੜੀ ਆ ਉਹਨੇ ਪੰਜਾਬ ਦੇ ਵਿੱਚ ਜ਼ੋਰ ਫੜ ਲਿਆ। ਕਿਸਾਨ ਧਿਰਾਂ ਨੇ ਤਿਆਰੀ ਦੇ ਵਜੋਂ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਪੰਜਾਬ 'ਚੋਂ ਰਿਕਾਰਡ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਆ ਉਹਨਾਂ ਨੂੰ ਦਿੱਲੀ ਲਿਜਾਣ ਲਈ ਕਿਸਾਨ ਧਿਰਾਂ ਦਾ ਜ਼ੋਰ ਲੱਗਿਆ ਹੋਇਆ। ਪੰਜਾਬ ਦੇ ਵਿੱਚ ਰੇਲ ਮਾਰਗ ਪੂਰੀ ਤਰ੍ਹਾਂ ਖਾਲੀ ਨੇ, ਪਰ ਕਿਸਾਨਾਂ ਨੇ ਭਾਜਪਾ ਆਗੂਆਂ ਟੋਲ ਪਲਾਜ਼ਿਆਂ ਤੇ ਰਿਲਾਇੰਸ ਪੰਪਾਂ 'ਤੇ ਧਰਨੇ ਜਿਹੜੇ ਉਹ ਜਾਰੀ ਰੱਖੇ ਹੋਏ ਨੇ। ਉੱਧਰ ਮੁੱਖ ਮੰਤਰੀ ਨੇ ਜਿਹੜਾ ਜੀ ਉਹ ਰੇਲ ਸੇਵਾਵਾਂ ਬਹਾਲ ਕਰਨ ਦੇ ਵਾਸਤੇ ਕੇਂਦਰੀ ਗ੍ਰਹਿ ਮੰਤਰੀ ਦਾ ਦਖਲ ਮੰਗਿਆ। ਇਹ ਕਿਹਾ ਜਾ ਰਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਦੇ ਨਾਲ ਮੁੱਖ ਮੰਤਰੀ ਨੇ ਜਿਹੜੀ ਦੀ ਉਹ ਗੱਲਬਾਤ ਕੀਤੀ ਆ। ਇਹ ਕਿਹਾ ਕਿ ਇਹ ਮਸਲਾ ਛੇਤੀ ਹੱਲ ਜਿਹੜਾ ਉਹ ਹੋ ਸਕਦਾ ਹੈ। ਇਹ ਵੀ ਕਿਹਾ ਗਿਆ ਕਿ ਮੁੱਖ ਮੰਤਰੀ ਨੇ ਯਕੀਨ ਦਿਵਾਇਆ ਕਿ ਪੰਜਾਬ ਅਤੇ ਗੁਆਂਢੀ ਸੂਬਿਆਂ ਹਿਮਾਚਲ ਪ੍ਰਦੇਸ਼, ਲੱਦਾਖ ਅਤੇ ਜੰਮੂ ਕਸ਼ਮੀਰ ਦੇ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਸਹੂਲਤ ਵਾਸਤੇ ਰੇਲ ਸੇਵਾਵਾਂ ਨੂੰ ਮੁੜ ਕੇ ਬਹਾਲ ਕਰਨ ਦੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਕੋਈ ਚਿੰਤਾ ਜਿਹੜੀ ਉਹ ਨਹੀਂ ਗੀ। ਇਸ ਚੀਜ਼ ਦੇ ਉੱਤੇ ਉਹਨਾਂ ਨੇ ਜਿਹੜਾ ਜੀ ਵਿਸ਼ਵਾਸ ਦਵਾਇਆ। ਹੁਣ ਵੱਡਾ ਸਵਾਲ ਇਹ ਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਟ੍ਰੇਨਾਂ ਨੇ, ਪੰਜਾਬ ਦੇ ਵਿੱਚ ਜਿਹੜੀਆਂ ਰੇਲ ਗੱਡੀਆਂ ਨੇ ਉਹ ਕਦੋਂ ਤੋਂ ਜਿਹੜੀਆਂ ਉਹ ਸ਼ੁਰੂ ਹੁੰਦੀਆਂ ਨੇ। ਅੰਮ੍ਰਿਤਸਰ ਜਲੰਧਰ ਰੇਲ ਮਾਰਗ ਦੇ ਉੱਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਜੰਡਿਆਲਾ ਗੁਰੂ ਦੇ ਵਿੱਚ ਚੱਲ ਰਿਹਾ ਜਿਹੜਾ ਰੇਲ ਅੰਦੋਲਨ ਆ ਉਹ 46ਵੇਂ ਦਿਨ ਵੀ ਜਿਹੜਾ ਜੀ ਉਹ ਦਾਖਲ ਹੋ ਗਿਆ। ਜਿਹੜੇ ਕਿਸਾਨਾਂ ਨੇ ਰੇਲ ਪਟੜੀਆਂ ਤੋਂ ਧਰਨੇ ਚੁੱਕੇ ਆ, ਰੇਲ ਪਾਰਕ ਦੇ ਵਿੱਚ ਜਿਹੜਾ ਜੀ ਉਹ ਚਲੇ ਗਏ। ਜੇ ਗੱਲ ਕਰੀਏ ਤਾਂ ਜਿਹੜੇ ਬਣਾ ਵਾਲਾ ਥਰਮਲ ਪਲਾਂਟ ਆ ਉਹ ਅਜੇ ਵੀ ਬੰਦ ਹੈ। ਰਾਜਪੁਰਾ ਥਰਮਲ ਪਲਾਂਟ ਜਿਹੜਾ ਉਹ ਬੰਦ ਹੈ। ਨਾਭਾ ਥਰਮਲ ਪਲਾਂਟ ਦੇ ਮੂਹਰੇ ਜਿਹੜਾ ਜੀ ਉਹ ਕਿਸਾਨ ਜਾਂ ਡਟੇ ਨੇ। ਔਰ ਜਿਹੜੀਆਂ ਸੰਘਰਸ਼ੀਲ ਜਥੇਬੰਦੀਆਂ ਨੇ ਕੋਲੇ ਦੀ ਸਪਲਾਈ ਸਣੇ ਜਿਹੜੀਆਂ ਜ਼ਰੂਰੀ ਵਸਤਾਂ ਨੇ ਬੇਸ਼ੱਕ ਉਹਨੂੰ ਮੁੱਖ ਰੱਖਦੇ ਆ, ਮਾਲ ਗੱਡੀਆਂ ਦੀ ਪ੍ਰਾਈਵੇਟ ਥਰਮਲ ਸਣੇ ਰੇਲਵੇ ਟਰੈਕ ਖਾਲੀ ਕਰ ਦਿੱਤੇ ਨੇ। ਪਰ ਮੋਦੀ ਸਰਕਾਰ ਦੇ ਵੱਲੋਂ ਮਾਲ ਗੱਡੀਆਂ ਦੇ ਨਾਲ ਯਾਤਰੀ ਗੱਡੀਆਂ ਚਲਾਉਣ ਦੀ ਅੜੀ ਕਰਕੇ ਪੰਜਾਬ ਦੇ ਵਿੱਚ ਰੇਲ ਗੱਡੀਆਂ ਦੀ ਬਹਾਲੀ ਅਜੇ ਤੱਕ ਜਿਹੜੀ ਆ ਉਹ ਨਹੀਂ ਸ਼ੁਰੂ ਜਿਹੜੀ ਉਹ ਹੋ ਸਕੀ। ਉਧਰ ਪੰਜਾਬ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਹੁਣ ਯੂਰੀਆ ਖਾਦ ਗੁਆਂਢੀ ਸੂਬਿਆਂ ਤੋਂ ਲਿਆਉਣ ਲਈ ਜਿਹੜੀ ਉਹ ਜਾਣਾ ਪੈ ਰਿਹਾ। ਖਾਦ ਦੀ ਕਿੱਲਤ ਕਰਕੇ ਕਿਸਾਨਾਂ ਦੇ ਕੋਲੇ ਹੁਣ ਕੋਈ ਹੋਰ ਚਾਰਾ ਹੈ ਨਹੀਂ ਗਾ। ਮਾਲ ਗੱਡੀਆਂ ਬੰਦ ਹੋਣ ਕਰਕੇ ਪੰਜਾਬ ਦੇ ਵਿੱਚ ਖਾਦ ਦਾ ਸੰਕਟ ਬਣਨ ਲੱਗਿਆ। ਸਬਜ਼ੀ ਜਿਹੜੇ ਬੀਜਣ ਵਾਲੇ ਨੇ ਉਹਨਾਂ ਨੂੰ ਯੂਰੀਆ ਖਾਦ ਦੀ ਲੋੜ ਹੈ। ਹਰਿਆਣੇ 'ਚੋਂ ਵੱਡੀ ਪੱਧਰ ਦੇ ਉੱਤੇ ਯੂਰੀਆ ਖਾਦ ਪੰਜਾਬ ਦੇ ਵਿੱਚ ਆਉਣ ਲੱਗੀ ਹੈ। ਉੱਧਰ ਹਰਿਆਣਾ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦਾ ਰਾਹ ਡੱਕਣਾ ਸ਼ੁਰੂ ਕਰ ਦਿੱਤਾ ਕਿ ਉੱਥੋਂ ਨਾ ਲਿਆ ਸਕਣ। ਪੰਜਾਬ ਦੇ ਵਿੱਚ ਕਣਕ ਦੀ ਬਿਜਾਈ ਦਾ ਕੰਮ ਸਿਖਰ 'ਤੇ ਹੈ। 35 ਲੱਖ ਹੈਕਟੇਅਰ ਰਕਬੇ ਦੇ ਵਿੱਚ ਕਣਕ ਦੀ ਬਿਜਾਈ ਆਉਣ ਦਾ ਅਨੁਮਾਨ ਹੈ। ਨਵੰਬਰ ਦੇ ਅਖੀਰ ਦੇ ਵਿੱਚ ਯੂਰੀਆ ਖਾਦ ਦੀ ਫਸਲ ਦੀ ਜ਼ਰੂਰਤ ਹੁੰਦੀ ਹੈ। ਪੰਜਾਬ ਨੂੰ 15 ਲੱਖ ਮੀਟਰਿਕ ਟਨ ਯੂਰੀਆ ਖਾਦ ਚਾਹੀਦੀ ਹੈ, ਜਿਹਦੇ ਵਿੱਚ 80,000 ਮੀਟਰਿਕ ਟਨ ਸਬਜ਼ੀਆਂ ਦੇ ਵਾਸਤੇ ਚਾਹੀਦੀ ਹੈ। ਪੰਜਾਬ ਹਰਿਆਣਾ ਸਰਹੱਦ ਦੇ ਉੱਤੇ ਲੱਗਦੇ ਸੈਂਕੜੇ ਪਿੰਡਾਂ ਦੇ ਕਿਸਾਨ ਜਿਹੜੇ ਨੇ ਹਰਿਆਣੇ 'ਚੋਂ ਖਾਦ ਲਿਆਉਣ ਲੱਗੇ ਨੇ। ਔਰ ਖੇਤੀ ਵਿਭਾਗ ਜਿਹੜਾ ਉਹਨੇ ਹਰਿਆਣਾ ਨੇ ਅੰਬਾਲਾ ਦੇ ਵਿੱਚ ਖਾਦ ਦੇ 3 ਟਰੱਕ ਫੜੇ ਨੇ ਜਿਹੜੇ ਪੰਜਾਬ ਆਉਣੇ ਸੀਗੇ। ਹਰਿਆਣੇ ਦੇ ਖੇਤੀ ਵਿਭਾਗ ਨੇ ਫੀਲਡ ਟੀਮ ਜਿਹੜੇ ਆ ਉਹਨੂੰ ਖਾਦ ਡੀਲਰਾਂ ਦੇ ਕੋਲੇ ਭੇਜਿਆ ਤਾਂ ਕਿ ਯੂਰੀਆ ਖਾਦ ਦੀ ਆਮਦ ਦੇ ਵਿੱਚ ਹੋਣ ਵਾਲੀ ਜਿਹੜੀ ਪੰਜਾਬ ਨੂੰ ਜਿਹੜੀ ਜਾਣ ਵਾਲੀ ਆ ਉਹਨੂੰ ਰੋਕਿਆ ਜਾ ਸਕੇ। ਪਟਿਆਲਾ, ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ, ਮੁਕਤਸਰ ਜ਼ਿਲ੍ਹੇ ਦੇ ਕਿਸਾਨ ਜਿਹੜੇ ਨੇ ਉਹ ਹਰਿਆਣਾ 'ਚੋਂ ਖਾਦ ਲੈਣ ਦੇ ਵਾਸਤੇ ਕੈਥਲ, ਨਰਵਾਣਾ, ਜਾਖਲ ਤੋਂ ਇਲਾਵਾ ਰੋਹਤਕ ਤੱਕ ਜਾ ਰਹੇ ਨੇ। ਫਿਰੋਜ਼ਪੁਰ, ਫਾਜ਼ਿਲਕਾ ਅਤੇ ਮੁਕਤਸਰ ਦੇ ਕਿਸਾਨ ਜਿਹੜੇ ਗੰਗਾ ਨਗਰ ਅਤੇ ਹਨੂੰਮਾਨਗੜ੍ਹ ਤੋਂ ਖਾਦ ਲਿਆ ਰਹੇ ਨੇ। ਇਹ ਦੱਸਿਆ ਜਾ ਰਿਹਾ ਕਿ ਦੂਜੇ ਸੂਬਿਆਂ ਦੇ ਵਿੱਚੋਂ ਖਾਦ ਜਿਹੜੀ ਉਹ ਆ ਰਹੀ ਹੈ ਰੇਲਵੇ ਦੀ ਅੜੀ ਜਿਹੜੀ ਜੀ ਉਹਦੇ ਕਰਕੇ। ਪਠਾਨਕੋਟ ਖਿੱਤੇ ਦੇ ਜਿਹੜੇ ਕਿਸਾਨ ਨੇ ਉਹ ਜੰਮੂ ਤੋਂ ਖਾਦ ਲਿਆ ਰਹੇ ਨੇ। ਪੰਜਾਬ ਦੇ ਵਿੱਚ NFL ਦੇ ਬਠਿੰਡਾ ਅਤੇ ਨੰਗਲ ਪਲਾਂਟ ਨੇ ਜਿੱਥੇ ਪ੍ਰਤੀ ਮਹੀਨਾ 1 ਲੱਖ ਮੀਟਰਿਕ ਟਨ ਯੂਰੀਆ ਦਾ ਉਤਪਾਦਨ ਹੁੰਦਾ। ਦੋਵਾਂ ਤੋਂ ਰੋਜ਼ਾਨਾ 3000 ਮੀਟਰਿਕ ਟਨ ਯੂਰੀਆ ਦੀ ਸਪਲਾਈ ਹੋਣੀ ਚਾਹੀਦੀ ਹੈ, ਪਰ 1000 ਟਨ ਹੋ ਰਹੀ ਹੈ। ਬਾਕੀ ਗੋਦਾਮਾਂ ਦੇ ਵਿੱਚ ਭੰਡਾਰ ਕੀਤੀ ਜਾ ਰਹੀ ਹੈ ਕਿਉਂਕਿ ਯੂਰੀਆ ਖਾਦ ਦੇ ਭਾੜੇ ਨੂੰ ਲੈ ਕੇ ਵੱਡਾ ਮਸਲਾ। ਪੰਜਾਬ ਦੇ ਵਿੱਚ 50,000 ਮੀਟਰਿਕ ਟਨ DAP ਖਾਦ ਦੀ ਹਾਲੇ ਜਿਹੜੀ ਉਹ ਲੋੜ ਹੈ।
उधर ਜਿਹੜਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਖਾਦ ਵਿਕਰੇਤਾ ਨੇ ਉਹ ਕਿਤੇ ਨਾ ਕਿਤੇ ਜਿਹੜੀਆਂ ਉਹ ਮੁਸ਼ਕਲਾਂ ਪੈਦਾ ਕਰ ਰਹੇ ਨੇ, ਮਹਿੰਗੀ ਜਿਹੜੀ ਉਹ ਖਾਦ ਆ ਉਹ ਵੇਚ ਰਹੇ ਨੇ। सूबे ਦੇ ਵਿੱਚ ਬਿਜਲੀ ਦੀ ਘਾਟ ਕਰਕੇ ਜਿਹੜੇ ਪਾਵਰ ਕੱਟ ਨੇ ਉਹਦਾ ਸਿਲਸਿਲਾ ਜਾਰੀ ਹੈ ਔਰ ਇਹ ਕਿਹਾ ਜਾ ਰਿਹਾ ਕਿ ਜੇ ਇੱਦਾਂ ਹੀ ਇਹੀ ਹਾਲਾਤ ਰਹਿੰਦਾ ਤੇ ਇਹ ਹਾਲਾਤ ਹੋਰ ਜਿਹੜੇ ਉਹ ਖਰਾਬ ਹੋ ਸਕਦੇ ਨੇ। ਬਿਜਲੀ ਕੱਟ ਜਿਹੜੇ ਪਹਿਲਾਂ 24 ਘੰਟੇ ਪੇਂਡੂ ਸਪਲਾਈ ਤੱਕ ਸੀਮਤ ਸਨ, ਹੁਣ ਖੇਤੀ ਸੈਕਟਰ ਤੋਂ ਇਲਾਵਾ ਸ਼ਹਿਰੀ ਫੀਡਰਾਂ 'ਤੇ ਵੀ ਲੱਗਣ ਲੱਗੇ ਆ। ਰੋਜ਼ ਵਾਂਗ ਇਹ ਬਿਜਲੀ ਕੱਟ 5 ਤੋਂ 6 ਘੰਟਿਆਂ 'ਤੇ ਲੱਗ ਰਿਹਾ ਔਰ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀ ਬਿਜਲੀ ਸਪਲਾਈ 10 ਘੰਟੇ ਜਿਹੜੀ ਉਹ ਰਹਿਣੀ ਚਾਹੀਦੀ ਆ ਉਹਦੇ ਮੁਸ਼ਕਿਲ ਦੇ ਨਾਲ 5 ਜਾਂ 6 ਘੰਟੇ ਜਿਹੜੀ ਉਹ ਲੱਗ ਰਹੀ ਹੈ ਔਰ ਪੇਂਡੂ ਖੇਤਰਾਂ ਦੇ ਵਿੱਚ ਬੇਹਿਸਾਬੇ ਬਿਜਲੀ ਕੱਟ ਜਿਹੜੇ ਆ ਉਹ ਲੱਗ ਰਹੇ ਆ। ਕਿਤੇ ਨਾ ਕਿਤੇ ਜਿਹੜੇ ਪੇਂਡੂ ਖੇਤਰਾਂ ਦੇ ਵਿੱਚ ਜ਼ਿਆਦਾ ਬਿਜਲੀ ਕੱਟ ਲਾਉਣ ਦਾ ਇਹ ਵੀ ਕਾਰਨ ਹੈ ਕਿ ਕਿਸਾਨਾਂ ਨੂੰ ਕੁਝ ਝਟਕੇ ਜਿਹੜੇ ਉਹ ਦਿੱਤੇ ਜਾ ਰਹੇ ਨੇ। ਸਰਕਾਰ ਦੋਹਰੀ ਖੇਡ ਜਿਹੜੀ ਹੈ ਜੀ ਉਹ ਖੇਡ ਰਹੀ ਹੈ। ਇੱਕ ਪਾਸੇ ਉਹ ਕਿਸਾਨਾਂ ਦੀ ਹਮਾਇਤੀ ਬਣਨ ਦੀ ਜਿਹੜੀ ਜੀ ਉਹ ਕੋਸ਼ਿਸ਼ ਕਰਦੀ ਹੈ, ਦੂਜੇ ਪਾਸੇ ਉਹ ਇਹ ਵੀ ਸਮਝਦੀ ਹੈ ਕਿ ਕਿਸਾਨਾਂ ਦੇ ਨੱਕ ਦੇ ਵਿੱਚ ਜਿੰਨਾ ਦਮ ਕੀਤਾ ਜਾਊਗਾ ਉਨੀ ਛੇਤੀ ਇਹ ਜਿਹੜਾ ਉਹ ਉੱਠਣਗੇ ਸ਼ਾਇਦ। ਜਿਹੜਾ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਧੜੇ ਦੇ ਵੱਲੋਂ ਪਿਛਲੇ ਦਿਨੀ ਭਾਜਪਾ ਦੇ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਕਈ ਘੰਟੇ ਕੀਤੇ ਘਰਾਓ ਨੇ ਬਰਨਾਲੇ 'ਚ ਰਹਿ ਰਹੇ ਸੂਬਾ ਪੱਧਰੀ ਜਿਹੜੇ ਭਾਜਪਾ ਆਗੂ ਨੇ ਉਹਨਾਂ ਨੂੰ ਕੰਬਣੀ ਛੇੜੀ ਹੈ। ਇਹ ਜਿਹੜਾ ਜੀ ਉਹ ਇਸ ਗੱਲੋਂ ਡਰ ਰਹੇ ਆ ਕਿ ਜੇ ਉਹ ਬਾਹਰ ਨਿਕਲੇ ਤਾਂ ਕਿਸਾਨਾਂ ਨੇ ਘੇਰ ਲੈਣਾ। ਉੱਤੋਂ ਹਾਈ ਕਮਾਂਡ ਦਾ ਜਿਹੜਾ ਉਹ ਡੰਡਾ ਹੈ ਕਿ ਤੁਸੀਂ ਬਾਹਰ ਨਿਕਲੋ, ਕਿਸਾਨਾਂ ਨੂੰ ਖੇਤੀ ਬਿੱਲਾਂ ਦੇ ਬਾਰੇ ਦੇ ਵਿੱਚ, ਖੇਤੀ ਜਿਹੜੇ ਕਾਨੂੰਨ ਬਣ ਗਏ ਉਹਦੇ ਬਾਰੇ ਦੇ ਵਿੱਚ ਸਮਝਾਓ। 31 ਕਿਸਾਨ ਜਥੇਬੰਦੀਆਂ ਦੇ ਸੱਦੇ ਦੇ ਉੱਤੇ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਦਾ ਘਰਾਓ 39ਵੇਂ ਦਿਨ ਵੀ ਜਿਹੜਾ ਉਹ ਜਾਰੀ ਹੈ ਔਰ ਅਜੇ ਕਿਸੇ ਜਗ੍ਹਾ ਵੀ ਜਿਹੜੇ ਕਿਸਾਨ ਨੇ ਉਹ ਕਿਸੇ ਕਿਸਮ ਦੀ ਛੋਟ ਜਿਹੜਾ ਉਹ ਦੇਣ ਦੇ ਵਾਸਤੇ ਤਿਆਰ ਨਹੀਂ, ਜਿਨ੍ਹਾਂ ਨੂੰ ਖਾਸ ਤੌਰ ਦੇ ਉੱਤੇ ਭਾਜਪਾ ਆਗੂਆਂ ਨੂੰ ਕਿ ਕਿਸੇ ਕਿਸਮ ਦੀ ਛੋਟ ਉਹਨਾਂ ਨੂੰ ਜਿਹੜੀ ਉਹ ਦਿੱਤੀ ਜਾਵੇ। ਦਿੱਲੀ ਦੀ ਰਾਉਜ਼ ਐਵਨਿਊ ਕੋਰਟ ਦੇ ਵੱਲੋਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਬੰਧ ਦੇ ਨਾਲ ਜੁੜੇ ਇੱਕ ਘੁਟਾਲੇ ਦੇ ਮਾਮਲੇ 'ਚ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਸਾ ਦੇ ਖਿਲਾਫ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ ਆ। ਇਹ ਮਾਮਲਾ 2013 ਦੇ ਵਿੱਚ ਟੈਂਟ ਲਾਏ ਜਾਣ ਦੇ ਵਿੱਚ ਗੜਬੜ ਦੇ ਨਾਲ ਜੁੜਿਆ ਹੈ। ਇਹ ਕੇਸ ਸਰਨਾ ਧੜੇ ਦੇ ਨਾਲ ਜੁੜੇ ਭੁਪਿੰਦਰ ਸਿੰਘ ਵੱਲੋਂ ਦਾਇਰ ਕੀਤਾ ਗਿਆ ਸੀਗਾ। ਮਾਮਲੇ ਦੀ ਸੁਣਵਾਈ 21 ਨਵੰਬਰ ਨੂੰ ਹੋਊਗੀ। ਜਿਹੜਾ ਮਨਜਿੰਦਰ ਸਿੰਘ ਸਰਸਾ ਹੈ ਜੀ ਉਹਨੇ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਆਪਣਾ ਪੱਖ ਦੱਸਦਿਆਂ ਕਿਹਾ ਕਿ ਬਿੱਲਾਂ ਨੂੰ ਪ੍ਰਵਾਨਗੀ ਉਦੋਂ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦਿੱਤੀ ਸੀ ਤੇ ਇਹਨਾਂ ਸਾਰੇ ਤੱਥਾਂ ਤੋਂ ਅਦਾਲਤ ਨੂੰ 9 ਨਵੰਬਰ ਨੂੰ ਜਾਣੂ ਕਰਵਾਇਆ ਜਿਹੜਾ ਦੀ ਉਹ ਜਾਊਗਾ। ਦੂਜੇ ਪਾਸੇ ਸਿਰਸਾ ਦੇ ਮੁਤਾਬਕ ਅਦਾਲਤ ਨੇ ਵੀ ਗੌਰ ਕੀਤਾ ਕਿ ਕੋਈ ਦੋਹਰੀ ਅਦਾਇਗੀ ਤਾਂ ਨਹੀਂ ਹੋਈ। SGPC ਦੇ ਵਿੱਚ ਜਿਸ ਕਿਸਮ ਦੀਆਂ ਬੇਨਿਯਮੀਆਂ ਦਾ ਜ਼ਿਕਰ ਹੁੰਦਾ ਰਹਿੰਦਾ ਹੈ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੀ ਇਸ ਪੱਖੋਂ ਘੱਟ ਨਹੀਂ। ਉੱਥੇ ਵੀ ਇਹ ਸਾਰਾ ਕੁਝ ਪਿਛਲੇ ਵਰ੍ਹਿਆਂ ਤੋਂ ਉਦੋਂ ਤੋਂ ਹੋ ਰਿਹਾ ਜਦੋਂ ਕਿ ਬਾਦਲ ਦਲ ਦਾ ਉਹਦੇ ਉੱਤੇ ਕਬਜ਼ਾ ਜਿਹੜਾ ਜੀ ਉਹ ਹੋਇਆ। ਉਧਰ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਜਿਹੜੇ ਪ੍ਰਧਾਨ ਨੇ ਸੁਖਦੇਵ ਸਿੰਘ ਢੀਂਡਸਾ ਹੋਰੀ, ਉਹਨਾਂ ਨੇ ਇਹ ਗੱਲ ਕਹੀ ਆ ਕਿ ਸਿੱਖ ਸੰਸਥਾਵਾਂ ਨੂੰ ਆਜ਼ਾਦੀ ਦੇ ਵਾਸਤੇ ਸੱਤਾ ਦੇ ਵਿੱਚ ਬਦਲਾਅ ਲਿਆਉਣ ਲਈ ਬਾਦਲਕਿਆਂ ਦਾ ਬਾਈਕਾਟ ਕੀਤਾ ਜਾਵੇ ਔਰ ਉਹ ਉੱਥੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਪਸ਼ਚਾਤਾਪ ਸਮਾਗਮ ਹੈ ਜੀ ਉਹਦੇ ਵਿੱਚ ਸ਼ਾਮਲ ਹੋਣ ਲਈ ਗਏ ਸਨ। ਉਹਨਾਂ ਨੇ ਇਹ ਪਸ਼ਚਾਤਾਪ ਜਿਹੜਾ ਸਮਾਗਮ ਹੋਇਆ ਇਹਦੇ ਵਿੱਚ ਉਹਨਾਂ ਨੇ ਗੱਲ ਕਹੀ ਕਿ ਬਾਦਲਕਿਆਂ ਦਾ ਹਰ ਥਾਂ 'ਤੇ ਬਾਈਕਾਟ ਕੀਤਾ ਜਾਵੇ ਔਰ ਉਹਨਾਂ ਇਹ ਸੱਦਾ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਰਾਂ ਦੇ ਵੱਲੋਂ ਪਿਛਲੇ ਦਿਨੀ ਇਹਦੇ ਸੰਬੰਧੀ ਦਿੱਤੇ ਗਏ ਸੱਦੇ ਦੀ ਹਮਾਇਤ ਦੇ ਵਿੱਚ ਦਿੱਤਾ। ਭਾਈ ਰਣਜੀਤ ਸਿੰਘ ਹੋਰਾਂ ਨੇ 328 ਸਰੂਪਾਂ ਦੇ ਸੰਬੰਧ ਦੇ ਵਿੱਚ ਹਰਿਮੰਦਰ ਸਾਹਿਬ ਦੇ ਬਾਹਰ ਘੰਟਾ ਘਰ ਜਿਹੜਾ ਸੀਗਾ ਇਹ ਜਿਹੜਾ ਇੱਥੋਂ ਰਾਹ ਹੈ ਉਹਦੇ ਉੱਥੇ ਸ਼੍ਰੋਮਣੀ ਕਮੇਟੀ ਦੇ ਖਿਲਾਫ ਧਰਨਾ ਦਿੱਤਾ ਸੀ, ਜਿਹਦੇ ਵਿੱਚ ਉਹਨਾਂ ਨੇ ਸਿੱਖ ਸੰਸਥਾਵਾਂ ਨੂੰ ਬਾਦਲਕਿਆਂ ਦੇ ਕਬਜ਼ੇ 'ਚੋਂ ਆਜ਼ਾਦ ਕਰਾਉਣ ਦੇ ਵਾਸਤੇ ਸਿੱਖ ਸੰਗਤ ਨੂੰ ਪਿੰਡਾਂ ਦੇ ਵਿੱਚ ਬਾਦਲਕਿਆਂ ਦੇ ਬਾਈਕਾਟ ਦਾ ਸੱਦਾ ਦਿੱਤਾ ਸੀਗਾ। ਉਹਨਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਹਾਕਮਾਂ ਦੇ ਵੱਲੋਂ ਲਾਪਤਾ ਪਾਵਨ ਸਰੂਪ ਦੇ ਬਾਰੇ ਸਿੱਖ ਸੰਗਤ ਦੇ ਵੱਲੋਂ ਜਵਾਬ ਮੰਗਿਆ ਜਾ ਰਿਹਾ ਔਰ ਉਹ ਇਸ ਸੰਬੰਧੀ ਜਵਾਬ ਮੰਗਣ ਵਾਲਿਆਂ ਦੀ ਮਾਰ ਕੁੱਟ ਕਰ ਰਹੇ ਹੈ ਔਰ ਸੰਗਤ ਨੂੰ ਕੋਈ ਜਵਾਬ ਜਿਹੜਾ ਨਹੀਂ ਦਿੱਤਾ ਜਾ ਰਿਹਾ ਪਰ ਉਹਨਾਂ ਨੂੰ ਇਹਦਾ ਹਿਸਾਬ ਸੰਗਤ ਨੂੰ ਦੇਣਾ ਪਊਗਾ।
उन्होंने ये भी कहा कि जे हुण अजिहा ना किया गया तो श्रोमणी कमेटी की सत्ता तब्दील होने तो बाद ये हिसाब लिया जाऊगा। सुखदेव सिंह ढींडसा होरां ने गल कही कि श्रोमणी कमेटी दी चोणां दे वास्ते पंथक पार्टियां दे नाल गलबात चल रही है तो समूह पार्टियां नूं एक मंच के उत्ते इकट्ठा जिहड़ा वो कीता जाऊगा। ये भी कहा कि संविधान अकाली दल जिहड़ा डेमोक्रेटिक आ उहदे संविधान के मुताबिक श्रोमणी कमेटी की चोण लड़न वाला कोई भी उम्मीदवार पार्टी दे विच सियासी अहुदा नहीं लऊगा। बरगाड़ी ते बहबल कलां मामले दे विच उन्होंने ये गल कही कि इस मामले च मुख मंत्री प्रकाश सिंह बादल साबका मुख मंत्री मौजूदा मुख मंत्री कैप्टन अमरिंदर सिंह बराबर के जिम्मेवार ने, क्योंकि कैप्टन अमरिंदर सिंह ने भी कुछ नहीं जिहड़ा जी वो कीता। ये भी कहा कि भविख दे विच भाजपा नाल गठजोड़ की संभावना जिहड़ी वो कोई नहीं जिहड़ी वो हैगी। ये गल ढींडसा होरां ने सुखदेव सिंह ढींडसा होरां ने जिहड़ी है वो कीती है। जिहड़ी नोटबंदी है ਉਹਦੀ ਜਿਹੜਾ ਜੀ ਵਰ੍ਹੇਗੰਢ ਸੀਗੀ 4 ਸਾਲ ਹੋ ਗਏ ਭਾਰਤ ਦੇ ਵਿੱਚ ਨੋਟਬੰਦੀ ਜਿਹੜੀ ਹੋਈ ਨੂੰ। ਇਹਦੇ ਉੱਤੇ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਕਾਲੇ ਧਨ ਨੂੰ ਘਟਾਉਣ ਦੇ ਵਿੱਚ ਮਦਦ ਮਿਲੀ ਔਰ ਵੱਧ ਟੈਕਸ ਇਕੱਠਾ ਹੋਇਆ ਤੇ ਪਾਰਦਰਸ਼ਤਾ ਜਿਹੜੀ ਜੀ ਉਹ ਵਧੀ ਆ। 8 ਨਵੰਬਰ 2016 ਨੂੰ ਪ੍ਰਧਾਨ ਮੰਤਰੀ ਨੇ ਅੱਧੀ ਰਾਤ ਨੂੰ ਐਲਾਨ ਕਰਕੇ ਨੋਟਬੰਦੀ ਜਿਹੜੀ ਜੀ ਉਹ ਕਰ ਦਿੱਤੀ ਸੀ। ट्वीट करदिया होया नोटबंदी के फायदे प्रधानमंत्री ने गिनाए। ये कहा कि नोटबंदी के नतीजों ने वड्डा योगदान पाया और ये ग्राफ एक साझा किया गया जिहदे विच कहा गया कि नोटबंदी के नाल वध टैक्स जिहड़ा जी वो आया। दूजे पासे कांग्रेसी आगू राहुल गांधी ने इसका जिक्र करदिया होया केंद्र की सरकार के उत्ते निशाना लाया। उन्हें ये गल कही कि प्रधानमंत्री नरेंद्र मोदी होरां ने 4 साल पहला ये फैसला अपने कुछ करीबी जिहड़े पूंजीवादी मित्र ने उन्हां दी मदद करन दे वास्ते लिया सी। ये कहा कि इहदा जिहड़ा माड़ा असर है वो आम लोगों के उत्ते पिया ते इहदे नाल जिहड़े वड्डे लोग ने कारपोरेट घराणे ने वो किते ना किते उन्हां ने जिहड़ा जी इहदे विचों बहुत कुछ खट्टिया। जद और जिहड़ा एक तस्कर फड़िया गया पंजाब के शहर लुधियाने दे विचों उहदा बड़ा वड्डा चर्चा इस वेले जिहड़ा जी वो चल रहा है। यह अकाली दल का आगू जिहड़ा जी वो गुरदीप राणे है जिन्हों इन्हां ने प्रधान भी लाया सी। अजकल उहदी नेड़ता जिहड़ी वो कांग्रसियां दे नाल भी उन्नी दसी जा रही सी। उहदियां जिहड़ियां फोटोआं ने वो बड़ियां वायरल इस वेले होईयां ने। ਇਹਦੇ ਵਿੱਚ ਉਹਦੀਆਂ ਫੋਟੋਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ, ਮਨਪ੍ਰੀਤ ਸਿੰਘ ਇਆਲੀ ਦੇ ਨਾਲ, ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਨਾਲ ਜਿਹੜੀਆਂ ਉਹ ਵਾਇਰਲ ਹੋਈਆਂ ਨੇ। ਦੂਜੇ ਪਾਸੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਨੇ ਕੈਪਟਨ ਸੰਦੀਪ ਸੰਧੂ ਉਹਨਾਂ ਦੇ ਨਾਲ ਵੀ ਉਹਦੀਆਂ ਫੋਟੋਆਂ ਜਿਹੜੀਆਂ ਉਹ ਵਾਇਰਲ ਹੋਈਆਂ ਨੇ। ਜਿਹੜੀ ਸਪੈਸ਼ਲ ਟਾਸਕ ਫੋਰਸ ਹੈ ਉਹਨੇ ਇਹਨੂੰ ਗੁਰਦੀਪ ਰਾਣੋ ਨੂੰ ਗ੍ਰਿਫਤਾਰ ਕੀਤਾ। गुरदीप राणो पिछले कुछ सालों के विच वड्डा धनाड़ बन गया और उन्हें बहुत वड्डियां वड्डियां लग्जरी गड्डियां 16 के करीब जड़ियाँ वो रखियां हुई सी और उहदा महल नुमा जिहड़ा घर है उत्थे वो पंजाबी गाणियां की शूटिंग के वास्ते उन्होंने दिंदा सी। इहदा काफला चलदा सी पूरे का पूरा गड्डियां दे नाल। उन्हें अपने बाउंसर जिहड़े वो रखे हुए सीगे। ये गुरदीप राणो जिहड़ा सीगा इहने थ्रू जिहड़ा जम्मू कश्मीर दे ये तस्करी शुरू की और इहदा किंगपिन जिहड़ा वो आस्ट्रेलिया दे विच बैठा जिहड़ा एक व्यक्ति दसीदा। जिहड़े STF के मुखी ने हरप्रीत सिंह सिद्धू होरी उन्होंने एक लंबी पुछगिछ आप जिहड़ी इत्थे लुधियाने दे विच आके गुरदीप राणो तो कीती है। उहदी हुण प्रॉपर्टी जिहड़ी है वो अटैच की जा रही है नाल इहदे केस दे। पर सब तो अहम पक्ष इहदा यह है कि 4 हफ्तियां दे विच जिहड़ी गुटका साहब की सौं चुकी गई सी, गुटका साहब हत्थ च रख के कि असीं इस नशे दे उत्ते ठल जिहड़ी दी वो पावांगे, वो कित्थे गई। अज हालात जिहड़े ये ने कि गुरदीप राणो ये तां एक काबू आ गया, इदां दे पता नहीं किन्ने ने जिहड़े अज भी नशे की इस तस्करी दे विच लगे हुए आ। और
ਜਿੰਨੇ ਇੱਕ ਪਹਿਲਾਂ ਜਿਹੜੇ ਅਕਾਲੀ ਆਗੂਆਂ ਦੇ ਨਾਲ ਇਹਨਾਂ ਦੇ ਸੰਬੰਧ ਸੀ, ਉਨੇ ਕੁ ਹੁਣ ਕਾਂਗਰਸੀਆਂ ਦੇ ਨਾਲ ਵੀ ਜਿਹੜੇ ਜੀ ਉਹ ਸੰਬੰਧ ਕਹੇ ਜਾ ਸਕਦੇ ਆ। ਮਤਲਬ ਕਿ ਜਿਹੜੇ ਤਸਕਰ ਨੇ ਉਹ ਸਿਆਸੀ ਲੋਕਾਂ ਦੇ ਨਾਲ ਸੰਬੰਧ ਤਾਂ ਜਿਹੜੇ ਉਹ ਬਣਾ ਲੈਂਦੇ ਆ ਤਾਂ ਕਿ ਆਪਣੀ ਸਕਿਨ ਸੇਵ ਕੀਤੀ ਜਾ ਸਕੇ, ਬਚਿਆ ਜਿਹੜਾ ਜੀ ਉਹ ਜਾ ਸਕੇ। ਇਸੇ ਕਰਕੇ ਉਹਦੀਆਂ ਜਿੰਨੀਆਂ ਫੋਟੋਆਂ ਅਕਾਲੀ ਆਗੂਆਂ ਦੇ ਨਾਲ ਦੀ ਨਾਲ ਕਾਂਗਰਸੀਆਂ ਦੇ ਨਾਲ ਵੀ। ਅਕਾਲੀ ਆਗੂ ਤਾਂ ਇਹਨਾਂ ਫੋਟੋਆਂ ਦੇ ਬਾਰੇ ਦੇ ਵਿੱਚ ਕੁਝ ਬਹੁਤਾ ਨਹੀਂ ਬੋਲ ਰਹੇ। ਉਹ ਕਹਿੰਦੇ ਅਸੀਂ ਪਰਸਨਲੀ ਤੌਰ 'ਤੇ ਤਾਂ ਨਹੀਂ ਜਾਣਦੇ ਇਹਨੂੰ, ਫੋਟੋਆਂ ਖਿੱਚਣੀਆਂ ਹੋਣਗੀਆਂ, ਜੋ ਅਕਸਰ ਇਹ ਕਹਿ ਦਿੰਦੇ ਨੇ। ਉਹੀ ਗੱਲ ਜਿਹੜੇ ਉਹ ਕਾਂਗਰਸੀ ਆਗੂ ਕਹਿ ਰਹੇ ਨੇ। ਪਰ ਗੁਰਦੀਪ ਰਾਣੋ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਗੱਲ ਜਿਹੜੀ ਦੀ ਉਹ ਕਲੀਅਰ ਹੈ। ਇੱਕ ਤਾਂ ਪੰਜਾਬ ਦੇ ਵਿੱਚ ਨਸ਼ੇ ਦੀ ਤਸਕਰੀ ਨੂੰ ਕੋਈ ਠੱਲ ਨਹੀਂ ਪਈ। ਗੁਰਦੀਪ ਰਾਣੋ ਹੋਰਾਂ ਵਰਗੇ ਜਿਹੜੇ ਨਾਮਵਰ ਲੋਕ ਨੇ ਉਹ ਉਸੇ ਤਰੀਕੇ ਨਾਲ ਕਰ ਰਹੇ ਆ। ਦੂਸਰੀ ਗੱਲ, ਉਹ ਸਿਆਸੀ ਆਗੂਆਂ ਦੀ ਪੁਸ਼ਤ ਪਨਾਹੀ ਦੇ ਹੇਠ ਇਹ ਸਾਰਾ ਕੁਝ ਜਿਹੜਾ ਜੀ ਉਹ ਕਰ ਰਹੇ ਆ। ਬਹੁਤ ਬਹੁਤ ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਨੂੰ ਦੁਬਾਰਾ ਜਿਹੜਾ ਜੀ ਹੋਊਗੀ। ਸਤਿ ਸ਼੍ਰੀ ਅਕਾਲ।